ਡਾਕਟਰ ਸਾਹਿਬ ਹੁਣ ਮੈਂ ਆਪਣੇ ਆਖਰੀ ਜਿਹੜੇ ਸਵਾਲ ਵੱਲ ਨੂੰ ਵੱਧ ਰਿਹਾ ਕਿ ਜਿੱਥੇ ਅਸੀਂ ਸਿੱਖ ਪੋਲਿਟਿਕਸ ਦੀ ਗੱਲ ਕੀਤੀ ਆ, ਭਾਰਤ ਦੀ ਜਿਹੜੀ ਪੋਲਿਟਿਕਸ ਆ ਉਹਦੀ ਗੱਲ ਕੀਤੀ, ਤੇ ਹੁਣ ਜੇ ਇੰਟਰਨੈਸ਼ਨਲ ਪੋਲਿਟਿਕਸ ਵੱਲ ਝਾਤ ਮਾਰੀਏ ਤਾਂ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਉਹ ਅਮਰੀਕਾ ਇਜ਼ਰਾਈਲ ਵੱਲੋਂ ਜਿਹੜਾ ਇਰਾਨ ਦੇ ਉੱਤੇ ਅਟੈਕ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਜੰਗ ਸ਼ੁਰੂ ਹੋਈ ਆ ਉਹ ਆ। ਤੇ ਹੁਣ ਕਿਉਂਕਿ ਜੰਗਬੰਦੀ ਚੱਲ ਰਹੀ ਆ ਅਮਰੀਕਾ ਅਤੇ ਇਰਾਨ ਦੇ ਦਰਮਿਆਨ, ਤੇ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀਆਂ ਸਟੇਟਮੈਂਟਸ ਜਿਹੜੀਆਂ ਹੁਣ ਆਈਆਂ ਨੇ ਉਹਨੇ ਅੱਜ ਮਾਰਕੀਟ ਨੂੰ ਵੀ ਕਾਫੀ ਵੱਡਾ ਇਸ਼ਾਰਾ ਦਿੱਤਾ ਆ। ਤੇਲ ਦੇ ਭਾਅ ਵੀ ਜਿਹੜੇ ਆ ਡਿਗੇ ਨੇ, ਜਿਹਦੇ ਚ ਉਹ ਕਹਿ ਰਹੇ ਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕਾਫੀ ਚੰਗੀ ਗੱਲਬਾਤ ਜਿਹੜੀ ਹੈ ਇਰਾਨ ਦੇ ਨਾਲ ਹੋਈ ਆ। ਤੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਜਿਹੜੀ ਆ ਇਹ ਆ ਰਹੀ ਆ ਬਾਹਰ ਕਿ ਜਿਹੜਾ ਅਮਰੀਕਾ ਨੇ ਇੱਕ ਜਿਹੜਾ ਮੈਮੋ ਆ ਪੀਸ ਡੀਲ ਦਾ ਜਿਹੜਾ ਇਰਾਨ ਨੂੰ ਭੇਜਿਆ, ਜਿਹਦੇ ਤੇ ਇਰਾਨ ਵਿਚਾਰ ਕਰ ਰਿਹਾ ਆ। ਤੇ ਇਹਦੇ ਬਾਰੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਮੋਟੋ ਜਾਂ ਇਨਸਿਗਨੀਆ ਹੈ, ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਸੋ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ 40 ਰੋਜ਼ਾ ਇਰਾਨ ਅਮਰੀਕਾ ਇਜ਼ਰਾਈਲ ਜੰਗ ਤੋਂ ਬਾਅਦ ਜੰਗਬੰਦੀ, ਜਿਸ ਨੂੰ ਅਨਲਿਮਿਟਿਡ ਟਾਈਮ ਦੇ ਲਈ ਅੱਗੇ ਪਾ ਦਿੱਤਾ ਗਿਆ, ਇਸ ਦੌਰਾਨ ਇਜ਼ਰਾਈਲ ਬੜੇ ਬਰੂਟਲੀ ਲੈਬਨਾਨ ਦੇ ਵਿੱਚ ਹਮਲੇ ਤੇ ਹਮਲਾ ਕਰ ਰਿਹਾ। ਔਰ ਈਰਾਨ ਦੇ ਵਿੱਚ ਵੀ ਅਸੀਂ ਇਰਾਨੀਅਨ ਵਾਟਰਸ ਦੇ ਵਿੱਚ ਦੇਖਿਆ ਕਿ ਅਮਰੀਕਾ ਦਾ ਬਲੌਕੇਡ ਵੀ ਜਾਰੀ ਹੈ। ਔਰ ਇੱਕ ਪਾਸੇ ਜਦੋਂ ਪ੍ਰੈਜ਼ੀਡੈਂਟ ਟਰੰਪ ਠੀਕ 24 ਘੰਟੇ ਪਹਿਲਾਂ, ਤੁਸੀਂ ਠੀਕ ਕਿਹਾ, ਉਹ ਇਹ ਕਹਿ ਰਹੇ ਸੀ ਕਿ ਭਾਈ, ਔਰ ਉਸ ਤੋਂ ਪਹਿਲਾਂ ਉਹਨਾਂ ਦੇ ਮਾਰਕੋ ਰੂਬੀਓ ਨੇ ਵੀ ਇਹ ਕਿਹਾ ਕਿ ਇਹ ਜਿਹੜਾ ਸਾਡਾ ਆਪਰੇਸ਼ਨ ਫਿਊਰੀ ਜਾਂ ਜੋ ਵੀ ਉਹਦਾ ਨਾਮ ਉਹਨਾਂ ਨੇ ਰੱਖਿਆ ਸੀ, ਉਹਦਾ ਜਿਹੜਾ ਗੋਲ ਹੈ ਉਹ ਅਚੀਵ ਹੋ ਗਿਆ ਔਰ ਹੁਣ ਅਸੀਂ ਫਾਈਨਲ ਜਿਹੜਾ ਐਗਰੀਮੈਂਟ ਵੱਲ ਵੱਧ ਰਹੇ ਹਾਂ। ਟਰੰਪ ਨੇ ਵੀ ਇਸ ਕਿਸਮ ਦੀ ਇੰਡੀਕੇਸ਼ਨ ਦਿੱਤੀ। ਪਰ ਉਹਦੇ ਨਾਲ ਹੀ ਜੇ ਤੁਸੀਂ ਲੇਟੈਸਟ ਖਬਰ BBC ਔਰ ਦੂਸਰੇ ਚੈਨਲਸ ਤੇ ਦੇਖੋਗੇ ਕਿ ਈਰਾਨ ਦੇ ਇੱਕ ਸ਼ਿਪ ਦੇ ਉੱਤੇ ਫਿਰ ਜਿਹੜੀ ਹੈ ਉਹ ਫਾਇਰਿੰਗ ਹੋਈ ਹੈ। ਇਹਨੂੰ ਮੈਂ ਸਮਝਦਾ ਕਿ ਵੀ ਇਹ ਪੋਸਚਰਿੰਗ ਵੀ ਹੋ ਸਕਦੀ ਹੈ। ਇਸ ਵੇਲੇ ਗੱਲਬਾਤ ਹਾਲਾਂ ਕੋਈ ਵਿਜ਼ੀਬਲੀ ਕਿਸੇ ਦੀ ਪ੍ਰੈਜ਼ੈਂਸ ਇਸਲਾਮਾਬਾਦ ਜਿਹੜਾ ਦੌਰ ਸ਼ੁਰੂ ਹੋਣਾ ਸੀ ਉਹ ਤਾਂ ਹੋਇਆ ਨਹੀਂ। ਇਸ ਵੇਲੇ ਐਕਸਚੇਂਜ ਆਫ ਪੇਪਰਸ ਹੈ, ਉਹ ਕੀ ਕਹਿ ਰਹੇ ਨੇ, ਇਹ ਕੀ ਕਹਿ ਰਹੇ ਨੇ। ਹਾਲਾਂਕਿ ਮੈਂ ਜਦੋਂ ਇਹ ਕਿਹਾ ਕਿ ਡਿਸੈਪਸ਼ਨ ਦੀ ਗੇਮ ਵੀ ਹੋ ਸਕਦੀ ਹੈ, ਕਿਉਂਕਿ ਮਿਸਟਰ ਹੈਗਸੈਥ ਜਿਹੜਾ ਸੈਕਟਰੀ ਆਫ ਵਾਰ ਹੈ, ਉਹਨੇ ਆਪਣਾ ਜਿਹੜਾ ਐਡਵਾਈਜ਼ਰ 2 ਦਿਨ ਪਹਿਲਾਂ ਜਿਹੜਾ ਨੋਮੀਨੇਟ ਕੀਤਾ ਹੈ, ਉਹ ਐਕਸਟ੍ਰੀਮ ਜ਼ਾਓਨਿਸਟ ਹੈ। ਉਹ ਬਿਲਕੁਲ ਕੁਸ਼ਨਰ ਔਰ ਉਹ ਸਾਰੀ ਕਲਾਸ ਦੇ ਨਾਲ ਹੀ ਜੁੜਿਆ ਹੋਇਆ ਹੈ, ਵਿਟਕੌਫ ਵਾਲੀ ਲਾਈਨ ਦੇ ਥੱਲੇ। ਸੋ ਮੈਨੂੰ ਇਹ ਲੱਗਦਾ ਹਾਲਾਂ ਇਹ ਵੀ ਹੋਪ ਕਿ ਪੀਸ ਡੀਲ ਹੋ ਜਾਏ, ਗੱਲ ਮੁੱਕੇ। ਪਰ ਇਹ ਵੀ ਲੱਗਦਾ ਕਿਉਂਕਿ ਨਾਲ ਦੀ ਨਾਲ ਟਰੰਪ ਨੇ ਇਹ ਵੀ ਪਹਿਲਾਂ ਇਹ ਕਹਿ ਕੇ ਕਿ ਭਾਈ ਇਹ ਓਵਰ ਹੈ, ਔਰ ਦੂਸਰਾ ਨਾਲ ਦੀ ਨਾਲ ਇਹ ਕਿਹਾ ਵੀ ਜੇ ਡੀਲ ਨਾ ਹੋਈ ਤੇ ਈਰਾਨ ਦੇ ਉੱਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਬੜਤੋੜ ਹਮਲੇ ਹੋਣਗੇ। ਉਹ ਜਿਹੜਾ ਈਰਾਨ ਭੁੱਲ ਜਾਏਗਾ ਜੋ ਜਿਸ ਕਿਸਮ ਦੀ ਉਹਨਾਂ ਦੀ ਲੈਂਗੁਏਜ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਵੀ ਆਪਣੇ ਪਰ ਤੋਲ ਰਿਹਾ ਹੈ। ਨੈਟੋ ਦੇ ਲੈਵਲ ਦੇ ਉੱਤੇ ਸਪੋਰਟ ਦਾ ਨਾ ਮਿਲਣਾ ਇੱਕ ਵੱਡਾ ਗੈਪ ਆਇਆ ਉਸ ਖਿੱਤੇ ਦੇ ਵਿੱਚ ਵੀ। ਜਿਵੇਂ ਰਸ਼ੀਆ ਦਾ ਵੀ ਹਾਰਡਨਡ ਰੁਖ ਜਿਹੜਾ ਉਹਨਾਂ ਨੇ ਮੈਸੇਜ, ਜਦੋਂ ਖਾਸ ਤੌਰ ਤੇ ਈਰਾਨ ਦਾ ਫੋਰਨ ਮਿਨਿਸਟਰ ਦੂਸਰੇ ਗੱਲਬਾਤ ਦੇ ਗੇੜ ਤੋਂ ਪਹਿਲਾਂ, ਜਦੋਂ ਕਿ ਗੱਲਬਾਤ ਹੋਈ ਨਹੀਂ, ਉਹ ਪਾਕਿਸਤਾਨ, ਮਸਕਟ ਔਰ ਫਿਰ ਰਸ਼ੀਆ ਗਿਆ, ਜਿਸ ਅੰਦਾਜ਼ ਵਲਾਦੀਮੀਰ ਪੁਤਿਨ ਨੇ ਉਹਦਾ ਸਵਾਗਤ ਕੀਤਾ। ਔਰ ਜਿਹੜੀ ਪੁਤਿਨ ਦੇ ਜੇ ਤੁਸੀਂ ਲਫ਼ਜ਼ਾਂ ਨੂੰ ਡੀਕੋਡ ਕਰੋ ਤੇ ਉਹਨੇ ਸਟ੍ਰਿਕਟ ਵਾਰਨਿੰਗ ਵੀ ਦਿੱਤੀ ਕਿ ਜੇ ਹੁਣ ਅੱਗੋਂ ਕੁਝ ਹੋਇਆ ਤੇ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੋਏਗੀ। ਚਾਈਨਾ ਨੇ ਵੀ ਸਖਤ ਵਾਰਨਿੰਗ ਦਿੱਤੀ ਹੈ। ਸੋ ਇਸ ਵੇਲੇ ਮੈਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਡਿਸੈਪਸ਼ਨ ਦੀ ਗੇਮ ਹੈ, ਇੱਕ ਪਾਸੇ ਪੋਸਚਰਿੰਗ ਹੈ ਨੈਗੋਸ਼ੀਏਸ਼ਨ ਦੇ ਹਵਾਲੇ ਨਾਲ, ਔਰ ਥਰਡਲੀ ਜਿਹੜਾ ਹੈ ਦੋਨੋਂ ਆਪਣੀ ਵਿਨ ਵਿਨ ਸਿਚੁਏਸ਼ਨ ਵੀ ਦਿਖਾਣਾ ਚਾਹੁੰਦੇ ਨੇ। ਸੋ ਈਰਾਨ ਦੇ ਲੋਕ ਮੈਚੁਰ ਸਿਵਲਾਈਜੇਸ਼ਨ ਹੋਣ ਦੇ ਨਾਤੇ ਇਸ ਕਿਸਮ ਦਾ ਉਹਨਾਂ ਦਾ ਸਟੈਂਡ ਹੈ ਕਿ ਉਹਨਾਂ ਨੇ ਗੱਲਬਾਤ ਦੇ ਦਰਵਾਜ਼ੇ ਬੰਦ ਵੀ ਨਹੀਂ ਕੀਤੇ। ਉਹਨਾਂ ਨੂੰ ਪਤਾ ਹੈ ਵੀ ਉਹ ਇੱਕ ਬਹੁਤ ਮਿਨੀ ਪਾਵਰ ਨੇ। ਜੇ ਅਮਰੀਕਾ ਦਾ ਪੂਰਾ ਮਾਈਟ ਬਰਬਾਦੀ ਜਾਂ ਤਬਾਹੀ ਤੇ ਆ ਗਿਆ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਲੇਕਿਨ ਉਹ ਡਿਫਾਈਂਸ ਵੀ ਦੇ ਰਹੇ ਨੇ, ਡਿਪਲੋਮੈਟਿਕਲੀ ਵੀ ਆਪਣਾ ਪ੍ਰੈਸ਼ਰ ਬਿਲਡ ਕਰ ਰਹੇ ਨੇ। ਲੇਕਿਨ ਇਸ ਵੇਲੇ ਅਨਸਰਟਨਟੀ, ਔਰ ਜਿਵੇਂ ਤੁਸੀਂ ਆਇਲ ਪ੍ਰਾਈਸਿਸ ਦੀ ਗੱਲ ਕੀਤੀ, ਜਿਹੜੀ ਮਾਰਕੀਟ ਹੈ ਮੈਨੂੰ ਲੱਗਦਾ ਹੈ ਜਿਹੜੀ ਉਹ ਬੈਕ ਐਂਡ ਟ੍ਰੇਡਿੰਗ ਕਹਿੰਦੇ ਨੇ, ਉਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਰੀਜ਼ਨ ਹੈ
ਕਿ ਇਹਨੂੰ ਥੋੜਾ ਬਹੁਤ ਪ੍ਰੋਲੋਂਗ ਕੀਤਾ ਜਾ ਰਿਹਾ। ਬਹੁਤ ਸਾਰੇ ਇਸ ਪੀਰੀਅਡ 'ਚ ਬਿਲੀਅਨਰ ਬਣੇ ਨੇ, ਲੇਕਿਨ ਇੱਕ ਗੱਲ ਸਰਟਨ ਹੈ, ਨੈਗੋਸ਼ੀਏਸ਼ਨ ਹੁੰਦੀ ਹੈ, ਕਾਮਯਾਬ ਜਾਂ ਨਹੀਂ ਹੁੰਦੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਮਾਡਲ ਜਿਹੜਾ ਫਿਊਚਰ ਦਾ ਹੋਏਗਾ, ਜੇ ਨੈਗੋਸ਼ੀਏਸ਼ਨ, ਅਮਰੀਕਾ ਇਹੀ ਚਾਹੁੰਦਾ ਹੈ ਕਿ ਭਾਈ ਨਿਊਕਲੀਅਰ ਦੇ ਲੈਵਲ ਤੋਂ, ਤਾਂ ਪਹਿਲਾਂ ਵੀ ਈਰਾਨ ਦੀ ਪੋਜੀਸ਼ਨ ਜਦੋਂ 2 ਵਾਰ ਨੈਗੋਸ਼ੀਏਸ਼ਨ 2015 ਚ ਓਬਾਮਾ ਵੇਲੇ ਵੀ ਹੋਈ ਸੀ, ਉਹ ਤਾਂ ਗਿਵ ਅਪ ਕਰਨ ਨੂੰ ਤਿਆਰ ਸੀ। ਇਸ ਵਾਰ ਸ਼ਾਇਦ ਈਰਾਨ ਦਾ ਹਾਰਡਰ ਸਟੈਂਸ ਹੋਏ, ਲੇਕਿਨ ਰਸ਼ੀਆ ਇੱਕ ਰੋਲ ਅਦਾ ਕਰ ਸਕਦਾ ਹੈ। ਤੇ ਰਸ਼ੀਆ ਦੇ ਉੱਤੇ ਕਿਉਂਕਿ ਲੇਟੈਸਟ ਜਿਹੜੀ 2-3 ਦਿਨ ਪਹਿਲਾਂ ਯੂਕੇ ਸਪਲਾਈਡ ਮਿਜ਼ਾਈਲਸ ਔਰ ਦੂਸਰਿਆਂ ਨੇ ਤਬਾਹੀ ਕੀਤੀ ਹੈ, ਰਸ਼ੀਆ ਵੀ ਜਿਹੜਾ ਉਹ ਗੁੱਸੇ 'ਚ ਹੈ। ਲੇਕਿਨ ਇਹ ਵੀ ਹੋ ਸਕਦਾ ਕਿ ਦੋਵੇਂ ਪਾਸਿਓਂ ਰਸ਼ੀਅਨ ਰੋਲ, ਜੇ ਐਨਰਿਚ ਯੂਰੇਨੀਅਮ ਜਿਹੜਾ 50% ਜਾਂ ਉਸ ਤੋਂ ਜ਼ਿਆਦਾ ਹੈ, ਉਹ ਰਸ਼ੀਆ ਰੱਖ ਲੈਂਦਾ, ਜਿਵੇਂ 2015 ਦੇ ਵਿੱਚ ਜਦੋਂ ਓਬਾਮਾ ਦੇ ਵੇਲੇ ਡੀਲ ਹੋਈ, ਜਿਹੜਾ ਐਨਰਿਚ ਯੂਰੇਨੀਅਮ ਹੈ ਉਹ 1 ਕਿਲੋ ਕਿੰਨਾ ਜਿੰਨਾ ਵੀ ਹੈ ਉਹ ਰਸ਼ੀਆ ਦੇ ਕੋਲ ਪਿਆ ਹੋਇਆ। ਸੋ ਇਹਦੇ 'ਚ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਦਾ ਜਿਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਇਹ ਸਾਰੇ ਪੀਰੀਅਡ, ਇਸ ਵੇਲੇ ਸਾਨੂੰ ਪਾਕਿਸਤਾਨ ਦਾ ਨਾਂ ਜਾਂ ਉਹਨਾਂ ਦੇ ਵਿੱਚ ਮੀਡੀਏਸ਼ਨ ਵਾਲੀ ਲਾਈਨ ਵਾਲੇ ਬਹੁਤੇ ਨਜ਼ਰ ਨਹੀਂ ਆਉਂਦੇ। ਮੈਨੂੰ ਲੱਗਦਾ ਵੀ ਰਸ਼ੀਅਨ ਔਰ ਕਿਤੇ ਨਾ ਕਿਤੇ ਚਾਈਨੀਜ਼ ਫੈਕਟਰ ਵੀ, ਕਿਉਂਕਿ ਜਿਹੜੀ ਵਿਜ਼ਿਟ ਸੀ ਇਸ ਮਈ ਦੇ ਮਹੀਨੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਚਾਈਨਾ ਦੀ, ਉਸ ਬਾਰੇ ਵੀ ਕੋਈ ਡੇਟਸ ਜਾਂ ਦੂਸਰੀਆਂ ਅੱਗੇ ਨਹੀਂ ਆਈਆਂ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਇਸ ਵੇਲੇ ਦੋਨੋਂ ਤਰ੍ਹਾਂ ਆਪਣੇ ਪਰ ਤੋਲ ਰਹੀਆਂ। ਈਰਾਨ ਮਿਲੀਟੈਰਲੀ ਵੀ, ਫਾਈਨੈਂਸ਼ੀਅਲੀ ਵੀ, ਡਿਪਲੋਮੈਟਿਕਲੀ ਵੀ ਬੈਟਲ ਪਲੇਸਡ ਹੈ। ਇਹ ਕਹਿਣਾ ਵੀ ਉਹਨੇ ਅਮਰੀਕਾ ਨੂੰ ਹਰਾ ਦਿੱਤਾ, ਇਵੇਂ ਤਾਂ ਨਹੀਂ ਹੈ, ਪਰ ਜੋ ਅਮਰੀਕਾ ਦਾ ਗੋਲ ਸੀ ਰਜੀਮ ਚੇਂਜ, ਉਹਨੂੰ ਵੀ ਅਮਰੀਕਾ ਜਿਹੜਾ ਹੁਣ ਪਾਸੇ ਰੱਖਣ ਨੂੰ ਤਿਆਰ ਹੈ। ਨੈਗੋਸ਼ੀਏਸ਼ਨ ਤਾਂ ਉਹਨਾਂ ਨਾਲ ਹੀ ਕਰ ਰਹੇ ਨੇ, ਉਹਨੂੰ ਭਾਵੇਂ ਆਪਣੀ ਤਸੱਲੀ ਨੂੰ ਕਹਿ ਰਹੇ ਨੇ ਜੀ ਹੋ ਹੀ ਗਿਆ ਰਜੀਮ ਚੇਂਜ, ਅਸੀਂ 2 ਜਨਰੇਸ਼ਨਾਂ ਉਹਨਾਂ ਦੀਆਂ ਲੀਡਰਸ਼ਿਪ ਦੀਆਂ ਮਾਰ ਦਿੱਤੀਆਂ। ਨਿਊਕਲੀਅਰ ਦੇ ਮੁੱਦੇ ਨੂੰ ਈਰਾਨ ਤੀਸਰੀ ਥਾਂ ਤੇ ਲਿਜਾ ਰਿਹਾ ਹੈ। ਉਹ ਪਹਿਲਾਂ ਮੁਕੰਮਲ ਜੰਗਬੰਦੀ ਔਰ ਗਾਰੰਟੀ ਕਿ ਦੁਬਾਰਾ ਹਮਲਾ ਨਹੀਂ ਹੋਏਗਾ, ਇਸ ਤੇ ਇਨਸਿਸਟ ਕਰਦਾ। ਫਿਰ ਸਟੇਟ ਆਫ ਹਾਰਮੂਜ਼, ਜਿਹੜੀ ਜੰਗ ਤੋਂ ਪਹਿਲਾਂ ਜ਼ਾਹਰ ਹੈ ਫ੍ਰੀ ਪੈਸੇਜ ਸੀ, ਇਹ ਕੋਈ ਇਸ਼ੂ ਤਾਂ ਨਹੀਂ ਹੈ, ਪਰ ਜਦੋਂ ਉਹ ਖੋਲ ਦੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗਲਫ ਆਫ ਓਮਾਨ ਦੇ ਨਾਲ ਉਹਦਾ ਸਮਝੌਤਾ ਹੋਇਆ ਹੈ। ਹੁਣ ਮੁਫਤ ਦਾ ਜਿਹੜਾ ਉਹ ਕੰਮ ਨਹੀਂ ਹੋਏਗਾ, ਉਹਦਾ ਕੰਟਰੋਲ ਹੋਏਗਾ। ਤੇ ਨਿਊਕਲੀਅਰ ਵਾਲਾ ਪਾਰਟ ਤੀਸਰੇ ਤੇ, ਉਹਦੇ ਤੇ ਮੈਨੂੰ ਲੱਗਦਾ ਹੈ ਈਰਾਨ ਅਮਰੀਕਾ ਨੂੰ ਕਾਫੀ ਕੰਸੈਸ਼ਨ ਦੇ ਸਕਦਾ ਹੈ, ਜਿਹਨੂੰ ਇਹ ਅਲਟੀਮੇਟਲੀ ਕਹਿ ਸਕਦੇ ਨੇ ਦੇਖੋ ਜੀ ਰਜੀਮ ਚੇਂਜ ਦਾ ਗੋਲ ਅਸੀਂ ਹਾਸਲ ਕਰ ਲਿਆ, ਤੇ ਨਿਊਕਲੀਅਰ ਹੁਣ ਈਰਾਨ ਅਗਲੇ 30 ਸਾਲ ਜਿਹੜਾ ਉਹ ਨਿਊਕਲੀਅਰ ਨਹੀਂ ਬਣਾ ਸਕਦਾ। ਇਹ ਵਿਨ ਵਿਨ ਸਿਚੁਏਸ਼ਨ ਦੋਨਾਂ 'ਚ ਹੋ ਸਕਦੀ ਹੈ। ਪਰ ਹਾਲ ਦੀ ਘੜੀ ਜੇ ਮੈਂ ਇਹ ਕਹਿਣਾ ਹੋਏ ਕਿ ਵੀ ਦੋਨਾਂ ਦੀ ਪੋਸਚਰਿੰਗ ਹੈ, ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਈਨਲ ਗੱਲ ਕਿਤੇ ਇਮੀਡੀਏਟ ਨੇੜੇ। ਹਾਂ, ਟਰੰਪ ਨੇ ਜਿਹੜਾ ਕਾਂਗਰਸ ਤੋਂ ਪਰਮਿਸ਼ਨ ਲੈਣ ਵਾਲਾ ਪਾਰਟ ਸੀ ਕਿ ਇਹਨੇ ਤੋਂ ਬਾਅਦ ਉਹਨੂੰ ਸਕਿਪ ਕਰ ਦਿੱਤਾ, ਇਹ ਕਹਿ ਕੇ ਕਿ ਜੀ ਅਸੀਂ ਆਪਰੇਸ਼ਨ ਫਿਊਰੀ ਖਤਮ ਕਰ ਦਿੱਤਾ ਹੈ, ਸੀਜ਼ ਫਾਇਰ ਚੱਲ ਰਿਹਾ ਹੈ ਔਰ ਅਦਰਵਾਈਜ਼ ਨਹੀਂ ਹੈ। ਸੋ ਇਹ ਜ਼ਰੂਰ ਹੈ ਕਿ ਵੀ ਜੇ ਕਾਂਗਰਸ ਤੋਂ ਪਰਮਿਸ਼ਨ ਵੱਲ ਤੁਰਦੇ ਤੇ ਲੰਬੀ ਵਾਰ ਦਾ ਪਾਰਟ ਹੁੰਦਾ। ਹੁਣ ਜਿਹੜਾ ਇਹ ਇਸ ਤੋਂ ਅਸੀਂ ਇੰਨੀ ਹੋਪ ਕਰ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੀ ਸਮਝਦੇ ਨੇ ਕਿ ਵੀ ਉਹਨਾਂ ਦੇ ਲਈ ਇਹ ਜਿਹੜਾ ਇੱਕ ਕੁਐਗਮਾਇਰ ਹੋ ਸਕਦਾ ਹੈ ਡੈਜ਼ਰਟ ਦੇ ਵਿੱਚ। ਜਿਵੇਂ ਜਦੋਂ ਥੱਲੇ ਨੂੰ ਕੋਈ ਜਾਂਦਾ ਤੇ ਉਹਨੂੰ ਕੋਈ ਬਚਾਉਣਾ ਚਾਹੇ ਤਾਂ ਉਹ ਵੀ ਉਹਦੇ ਨਾਲ ਹੀ ਜਿਹੜਾ ਖਿੱਚ ਕੇ ਧਰਤੀ ਦੇ ਥੱਲੇ ਜਾਂਦਾ। ਸੋ ਉਹਨੂੰ ਕਿਉਂਕਿ ਇਲੈਕਸ਼ਨਸ ਨੇ ਅਰਾਊਂਡ, ਪਪੂਲੈਰਿਟੀ ਲੈਵਲ ਦਾ ਪਾਰਟ ਹੈ, ਇਕਨੋਮੀ ਅਮਰੀਕਾ ਦੇ ਵਿੱਚ ਵੀ ਬੁਰੀ ਤਰ੍ਹਾਂ ਇਫੈਕਟ ਹੋ ਰਹੀ ਹੈ। 1948 ਤੋਂ ਬਾਅਦ ਸਭ ਤੋਂ ਜ਼ਿਆਦਾ ਡੈਟ ਅਮਰੀਕਾ ਦਾ ਹੈ। ਸੋ ਇਹ ਸਾਰੇ ਇਨਰ ਪੋਲਿਟਿਕਸ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੂੰ ਕਿਤੇ ਨਾ ਕਿਤੇ ਮਜਬੂਰ ਕਰ ਰਹੀ ਹੈ ਕਿ ਕੋਈ ਕੁਇਕ ਵਿਨਿੰਗ ਡੀਲ ਜਿਹੜੀ ਹੈ ਉਸ ਨੂੰ ਕਰਕੇ ਤੇ ਈਰਾਨ ਦੇ ਇਸ ਕੁਐਗਮਾਇਰ ਚੋਂ ਅਮਰੀਕਾ ਨਿਕਲੇ। ਲੈਟ ਵੀ ਹੋਪ ਫॉर द बेस्ट। ਬਿਲਕੁਲ ਜੀ, ਇਹ ਦੁਨੀਆ ਇਸ ਟਾਈਮ ਇਹੀ ਆਸ ਲਾ ਰਹੀ ਹੈ ਕਿ ਜਿਹੜੀ ਇਹ ਜੰਗ ਆ ਇਹ ਸਮਾਪਤ ਹੋਵੇ, ਖਤਮ ਹੋਵੇ, ਕਿਉਂਕਿ ਕੋਵਿਡ ਤੋਂ ਬਾਅਦ ਜਿਹੜੀ ਆਰਥਿਕਤਾ ਆ ਦੁਨੀਆ ਦੀ ਉਹ ਲਗਾਤਾਰ ਕਾਫੀ ਅਸੀਂ ਸਟ੍ਰੇਨਡ ਚੱਲ ਰਹੀ ਹੈ, ਜਿਹਦਾ ਸਭ ਤੋਂ ਵੱਡਾ ਜਿਹੜਾ ਅਸਰ ਆ, ਪ੍ਰਭਾਵ ਆ, ਉਹ ਜਿਹੜਾ ਆਮ ਬੰਦਾ ਹੁੰਦਾ ਆ ਦੁਨੀਆ ਦੇ ਕਿਸੇ ਵੀ ਮੁਲਕ 'ਚ, ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਿਹਨਤ ਦੀ ਕਿਰਤ ਕਰਕੇ ਤੇ ਆਪਣੇ ਘਰ ਪਰਿਵਾਰ ਚਲਾਉਂਦਾ ਆ, ਉਹਨਾਂ ਤੇ ਸਭ ਤੋਂ ਵੱਡਾ ਅਸਰ ਪੈਂਦਾ। ਤੇ ਇਸੇ ਆਸ ਦੇ ਨਾਲ ਡਾਕਟਰ ਸਾਹਿਬ ਅਸੀਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਸ ਨੂੰ ਇੱਥੇ ਹੀ ਖਤਮ ਕਰਦੇ ਹਾਂ। ਤੇ TV 84 ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ TV 84 ਨੂੰ
TV 84 ਦੀਆਂ ਮੋਬਾਈਲ ਐਪਸ ਡਾਊਨਲੋਡ ਕਰਕੇ, ਤੇ ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਆਈਫੋਨ ਆ, ਉੱਥੇ ਐਪ ਸਟੋਰ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ ਲਾਈਵ ਟੀਵੀ ਵੀ ਜਿਹੜਾ 24/7 TV 84 ਦੇਖ ਸਕਦੇ ਹੋ। ਇਸ ਤੋਂ ਇਲਾਵਾ TV 84 ਦੀ ਵੈਬਸਾਈਟ tv84.com ਤੇ ਜਾ ਕੇ ਤੁਸੀਂ ਸਾਨੂੰ ਦੇਖ ਸਕਦੇ ਹੋ, ਤੇ ਨਾਲ ਹੀ YouTube ਦੇ ਉੱਤੇ ਜੋ TV 84 ਅਫੀਸ਼ੀਅਲ ਤੇ TV 84 USA ਚੈਨਲਸ ਤੇ ਜਾ ਕੇ ਵੀ ਤੁਸੀਂ TV 84 ਨੂੰ ਦੇਖ ਸਕਦੇ ਹੋ। ਤੇ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ TV 84 ਆ ਉਹ ਇਹ ਜਾਣਕਾਰੀਆਂ, ਇਹ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦਾ ਹੈ। ਤੇ ਕਮਿਊਨਿਟੀ ਦਾ ਇਨੀਸ਼ੀਏਟਿਵ ਆ, ਤੇ ਤੁਸੀਂ ਆਪਣੀ ਜਿਹੜੀ ਸਪੋਰਟ ਆ ਡੋਨੇਸ਼ਨਸ ਦੇ ਰੂਪ ਦੇ ਵਿੱਚ TV 84 ਨੂੰ ਦੇ ਸਕਦੇ ਹੋ। ਡੋਨੇਸ਼ਨਸ ਲਈ ਤੁਸੀਂ tv84.com ਦੀ ਵੈਬਸਾਈਟ ਤੇ ਜਾ ਕੇ ਡੋਨੇਟ ਦੇ ਬਟਨ ਦੇ ਉੱਤੇ ਆਪਣੀਆਂ ਡੋਨੇਸ਼ਨਸ ਜਿਹੜੀਆਂ ਉਹ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚੈੱਕ ਵੀ TV 84 ਦੇ ਐਡਰੈਸ ਦੇ ਉੱਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।